ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅੱਜ ਅਸੀਂ ਯਹੋਨਾ ਦੀ ਅੰਜੀਲ ਉਹਦੇ 15ਵੇਂ ਬਾਬ ਦੇ ਵਿੱਚੋਂ ਖੁਦਾ ਦੇ ਕਲਾਮ ਚੋਂ ਪੜਾਂਗੇ। ਯਹੋਨਾ ਦੀ ਰਾਹੀਂ ਲਿਖੀ ਗਈ ਅੰਜੀਲ ਉਹਦਾ 15ਵਾਂ ਬਾਬ ਤੇ ਉਹਦੀ 8ਵੀਂ ਆਇਤ ਖੁਦਾ ਦੇ ਕਲਾਮ ਚੋਂ ਪੜਾਂਗੇ। ਮੇਰੇ ਬਾਪ ਦਾ ਜਲਾਲ ਇਹਦੇ ਵਿੱਚ ਭਈ ਤੁਸੀਂ ਬਹੁਤ ਫਲ ਲਿਆਓ ਤਾਦੀ ਮੇਰੇ ਸ਼ਾਗਿਰਦ ਹੋਵੋਗੇ। ਖੁਦਾ ਦੇ ਕਲਾਮ ਤੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਅੱਜ ਅਸੀਂ ਫਲ ਦੇ ਬਾਰੇ ਗੱਲ ਕਰਾਂਗੇ ਤੇ ਮੈਂ ਉਮੀਦ ਕਰਨਾ ਕਿ ਇਹਦੀਆਂ ਅਗਲੀਆਂ ਵੀ ਵੀਡੀਓ ਤੁਸੀਂ ਵੇਖੋਗੇ ਕਿ ਇਹ ਥੋੜਾ ਥੋੜਾ ਅਸੀਂ ਬਿਆਨ ਕਰਦੇ ਜਾਵਾਂਗੇ ਕਿ ਟਾਈਮ ਸਾਡੇ ਕੋਲ ਘੱਟ ਹੁੰਦਾ ਤੇ ਅਸੀਂ ਇਹਦੀ ਫਿਰ ਅੱਗੇ ਵੀਡੀਓ ਜਾਰੀ ਕਰਦੇ ਰਹਾਂਗੇ। ਯਹੋਨਾ ਦੇ ਰਾਹੀਂ ਲਿਖੀ ਗਈ ਅੰਜੀਲ ਦੇ ਵਿੱਚ ਇਹ ਲਫ਼ਜ਼ ਯਿਸੂ ਮਸੀਹ ਦੀ ਆਪਣੀ ਜ਼ਬਾਨੋਂ ਨਿਕਲੇ ਹੋਏ ਨੇ ਕਿ ਮੇਰੇ ਬਾਪ ਦਾ ਜਲਾਲ ਇਹਦੇ ਵਿੱਚ ਹੈ। ਯਾਨੀ ਯਿਸੂ ਮਸੀਹ ਕਹਿੰਦੇ ਨੇ ਕਿ ਮੇਰੇ ਬਾਪ ਦੀ ਇੱਜ਼ਤ ਇਹਦੇ ਵਿੱਚ ਹੈ। ਮੇਰਾ ਬਾਪ ਖੁਸ਼ ਇਸ ਵਜ੍ਹਾ ਤੋਂ ਹੁੰਦਾ ਹੈ। ਮੇਰੇ ਬਾਪ ਦੇ ਨੂੰ ਲੋਕਾਂ ਨਾਲ ਖੁਸ਼ੀ ਇਸ ਵਜ੍ਹਾ ਤੋਂ ਹੁੰਦੀ ਹੈ ਕਿ ਕਹਿੰਦਾ ਹੈ ਕਿ ਮੇਰੇ ਬਾਪ ਦਾ ਜਲਾਲ ਇਹਦੇ ਵਿੱਚ ਹੈ। ਉਹਦੀ ਇੱਜ਼ਤ ਤੇ ਉਹਦੀ ਸਰਫਰਾਜ਼ੀ, ਉਹਦਾ ਬੁਲੰਦ ਮਕਾਮ ਇਹਦੇ ਵਿੱਚ ਹੈ ਕਿ ਤੁਸੀਂ ਬਹੁਤ ਫਲ ਲਿਆਓ। ਜੇ ਫਲ ਨਹੀਂ ਲਿਆਉਂਦੇ ਤੇ ਸਮਝ ਲਓ ਬਾਪ ਨੂੰ ਅਸੀਂ ਕੋਈ ਜਲਾਲ ਨਹੀਂ ਦਿੰਦੇ, ਬਾਪ ਦੀ ਕੋਈ ਇੱਜ਼ਤ ਨਹੀਂ, ਬਾਪ ਦਾ ਕੋਈ ਡਰ ਤੇ ਕੋਈ ਖੌਫ ਨਹੀਂ। ਜੇ ਅਸੀਂ ਫਲ ਲਿਆਉਂਦੇ ਆ ਤੇ ਬਾਪ ਦੀ ਇੱਜ਼ਤ ਹੈ। ਕਿਉਂ ਇੱਜ਼ਤ ਹੈ? ਕਿ ਯਿਸੂ ਮਸੀਹ ਨੇ ਕਿਹਾ ਸੀ ਕਿ ਫਲ ਲਿਆਉਣ ਲਈ ਤੁਸੀਂ ਮੇਰੇ ਤੋਂ ਵੱਖਰਿਆਂ ਹੋ ਕੇ ਕੁਝ ਨਹੀਂ ਕਰ ਸਕਦੇ। ਲੇਕਿਨ ਉਹ ਯਿਸੂ ਮਸੀਹ ਆਂਦਾ ਹੈ ਕਿ ਮੇਰੇ ਨਾਲ ਜੁੜੇ ਰਹੋਗੇ ਤੇ ਫਲ ਲਿਆਓਗੇ। ਜੇ ਫਲ ਲਿਆਓਗੇ ਤੇ ਮੇਰੇ ਬਾਪ ਦੀ ਇੱਜ਼ਤ ਇਹਦੇ ਵਿੱਚ ਹੀ ਹੈ, ਮੇਰੇ ਬਾਪ ਦਾ ਜਲਾਲ ਇਹਦੇ ਵਿੱਚ ਹੈ। ਜਲਾਲ, ਰੋਬ, ਦਬਦਬਾ, ਪ੍ਰੋਟੋਕੋਲ, ਸਰਫਰਾਜ਼ੀ, ਇੱਜ਼ਤ, ਇਹ ਜਲਾਲ ਨੇ। ਉਹਦੇ ਜਲਾਲ 'ਚ ਅਦਬ ਨਾਲ ਖਲੋਣਾ, ਡਰ ਤੇ ਖੌਫ 'ਚ ਰਹਿਣਾ, ਉਹਨੂੰ ਇੱਜ਼ਤ ਦੇਣਾ, ਇਹ ਬਾਪ ਦਾ ਜਲਾਲ ਹੈ। ਇਸ ਲਈ ਕਿ ਉਹ ਆਪਣੇ ਜਲਾਲ 'ਚ ਵੱਡੇ ਵੱਡੇ ਕੰਮ ਕਰਦਾ ਹੈ ਤੇ ਉਹ ਹਰ ਵੇਲੇ ਆਪਣੇ ਜਲਾਲ 'ਚ ਰਹਿੰਦਾ ਹੈ। ਹਰ ਵੇਲੇ ਆਪਣੇ ਜਲਾਲ 'ਚ ਰਹਿੰਦਾ ਹੈ। ਇਸ ਲਈ ਕਿ ਜ਼ਰਾ ਗੌਰ ਨਾਲ ਸਮਝੋ, ਅਗਰ ਉਹ ਪਹਾੜ ਤੇ ਆਂਦਾ ਹੈ ਆਪਣੇ ਬੰਦਾ ਮੂਸਾ ਨੂੰ ਮਿਲਣ ਲਈ ਤੇ ਪਹਾੜ ਕੰਬਦਾ ਹੈ। ਇੰਨਾ ਸਖਤ ਪਹਾੜ ਜਿਹੜਾ ਕੰਬਣਾ ਸ਼ੁਰੂ ਹੋ ਜਾਂਦਾ ਹੈ, ਇਸ ਲਈ ਕਿ ਹਰ ਸ਼ੈ ਬਾਪ ਦੀ ਹਜ਼ੂਰੀ 'ਚ ਥਰ ਥਰ ਆਂਦੀ ਹੈ, ਖੌਫ ਖਾਂਦੀ ਹੈ, ਹਿੱਲ ਜਾਂਦੀ ਹੈ। ਇਸ ਲਈ ਕਿ ਬਾਪ ਦਾ ਜਲਾਲ ਹੈ, ਖੁਦਾ ਦਾ ਜਲਾਲ ਹੈ।
ਲੇਕਿਨ ਇਹ ਬੰਦਾ, ਇਹਨੂੰ ਕੋਈ ਪਰਵਾਹ ਨਹੀਂ ਹੈਗੀ। ਕਿਉਂ ਪਰਵਾਹ ਨਹੀਂ? ਇਸ ਲਈ ਕਿ ਇਸ ਬੰਦੇ ਨਾਲ ਖੁਦਾ ਬੜਾ ਪਿਆਰ ਕਰਦਾ ਹੈ, ਤੇ ਪਿਆਰ ਦਾ ਮਤਲਬ ਜਾਂ ਪਿਆਰ 'ਚ ਵਿਗੜ ਗਿਆ ਬੰਦਾ ਐਸਾ ਕਿ ਖੁਦਾ ਪਿੱਛੇ ਪਿੱਛੇ ਵੇ ਤੇ ਬੰਦਾ ਅੱਗੇ ਅੱਗੇ ਆ। ਯਿਸੂ ਮਸੀਹ ਲੋਕਾਂ ਨੂੰ ਕਹਿ ਰਹੇ ਨੇ ਤੇ ਆਪਣੇ ਸ਼ਾਗਿਰਦਾਂ ਨੂੰ ਕਹਿ ਰਹੇ ਨੇ ਕਿ ਮੇਰੇ ਬਾਪ ਦਾ ਜਲਾਲ ਇਹਦੇ 'ਚ ਕਿ ਤੁਸੀਂ ਫਲ ਲਿਆਓ, ਤੇ ਫਲ ਚੰਗੇ ਕੰਮਾਂ ਦਾ ਹੈ, ਭੈੜੇ ਕੰਮਾਂ ਦਾ ਵੀ ਫਲ ਹੈਗਾ। ਲੇਕਿਨ ਇੱਥੇ ਯਿਸੂ ਮਸੀਹ ਜੋ ਚਾਹੁੰਦੇ ਨੇ ਉਹ ਚੰਗੇ ਕੰਮਾਂ ਦਾ ਫਲ ਹੈ, ਕਿ ਚੰਗੇ ਕੰਮਾਂ ਦਾ ਫਲ ਖੁਦਾ ਨੂੰ ਪਸੰਦ ਹੈ। ਖੁਦਾ ਦੀ ਇੱਜ਼ਤ, ਖੁਦਾ ਦਾ ਜਲਾਲ ਇਹਦੇ ਵਿੱਚ ਕਿ ਚੰਗੇ ਕੰਮ ਕਰੀਏ। ਤੇ ਜੇ ਚੰਗੇ ਕੰਮ ਨਹੀਂ ਕਰਦੇ, ਚੰਗਾ ਫਲ ਨਹੀਂ ਲਿਆਉਂਦੇ, ਤੇ ਫਿਰ ਬਾਪ ਦੀ ਇੱਜ਼ਤ ਕੋ ਨਹੀਂ, ਬਾਪ ਨੂੰ ਜਲਾਲ ਕੋ ਨਹੀਂ। ਅਸੀਂ ਉਹਦੇ ਬੇਟੇ ਹੋ ਕੇ ਉਹਨੂੰ ਬਦਨਾਮ ਕਰਨੇ ਆ ਜੇ ਭੈੜੇ ਕੰਮ ਕਰਨੇ ਆ। ਤੇ ਜ਼ਰਾ ਗੌਰ ਨਾਲ ਸਮਝੋ, ਯੋਹੰਨਾ ਦੀ ਇੰਜੀਲ ਪਹਿਲੇ ਬਾਬ 'ਚ ਲਿਖਿਆ ਹੈ ਕਿ ਜਿਨ੍ਹਾਂ ਨੇ ਕਬੂਲ ਕੀਤਾ ਉਹਨਾਂ ਨੂੰ ਖੁਦਾ ਦੇ ਫਰਜ਼ੰਦ ਬਣਨ ਦਾ, ਉਹਦੇ ਪੁੱਤਰ ਬਣਨ ਦਾ ਹੱਕ ਦਿੱਤਾ। ਹੁਣ ਜਿਹੜੇ ਕਬੂਲ ਕਰ ਲੈਂਦੇ ਨੇ ਖੁਦਾ ਨੂੰ ਤੇ ਉਹਦੇ ਬੇਟੇ ਬਣ ਜਾਂਦੇ ਨੇ, ਬੇਟੀਆਂ ਬਣ ਜਾਂਦੇ ਨੇ, ਤੇ ਫਿਰ ਉਹ ਭੈੜੇ ਕੰਮ ਕਰਨ ਤੇ ਫਿਰ ਬਾਪ ਦੀ ਇੱਜ਼ਤ ਹੁੰਦੀ ਜਾਂ ਬਾਪ ਦੀ ਇਨਸਲਟ ਹੁੰਦੀ ਹੈ? ਤੁਸੀਂ ਸਮਝ ਗਏ ਹੋਵੋਗੇ। ਚੰਗੇ ਕੰਮ ਕਰਨ ਨਾਲ ਬਾਪ ਨੂੰ ਜਲਾਲ ਮਿਲਦਾ, ਚੰਗੇ ਕੰਮ ਕਰਨ ਨਾਲ ਬਾਪ ਦੀ ਇੱਜ਼ਤ ਹੁੰਦੀ ਏ। ਤੇ ਜਦੋਂ ਚੰਗੇ ਕੰਮ ਬੰਦਾ ਨਹੀਂ ਕਰਦਾ ਤੇ ਫਿਰ ਖੁਦਾ ਵੀ ਨਜ਼ਰਾਂ ਫੇਰ ਲੈਂਦਾ ਹੈ, ਤੇ ਫਿਰ ਬੰਦਾ ਸਮਝ ਲਓ ਸਿੱਧਾ ਸਿੱਧਾ ਮੁਸੀਬਤਾਂ ਤੇ ਦੁੱਖਾਂ ਦੇ ਹਵਾਲੇ ਤੇ ਜ਼ਲੀਲ ਹੋਣ ਲਈ ਤਿਆਰ। ਇਸ ਲਈ ਕਿ ਜ਼ਿਲਤ ਤੇ ਰਸਵਾਈ ਉਹਦੇ ਸਾਹਮਣੇ ਆ ਜਾਂਦੀਆਂ, ਉਹਦੇ ਲਾਗੇ ਲਾਗੇ ਆ ਜਾਂਦੀਆਂ ਨੇ, ਉਹਨੂੰ ਘੇਰਾ ਪਾ ਲੈਂਦੀਆਂ ਨੇ। ਕਿਉਂ ਘੇਰਾ ਪਾ ਲੈਂਦੀਆਂ ਨੇ? ਕਿ ਉਹ ਖੁਦਾ ਤੋਂ ਦੂਰ ਹੋ ਗਿਆ ਹੈ, ਫਲ ਨਹੀਂ ਲਿਆਉਂਦਾ। ਫਲ ਉਹਨੇ ਲਿਆਂਦਾ ਤੇ ਉਹਨੇ ਭੈੜੇ ਕੰਮਾਂ ਦਾ ਲਿਆਂਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਬਾਈਬਲ ਕਹਿੰਦੀ ਏ, ਖੁਦਾ ਦਾ ਕਲਾਮ ਆਂਦਾ ਹੈ, ਗੁਨਾਹ ਦੀ ਮਜ਼ਦੂਰੀ ਮੌਤ ਹੈ। ਭੈੜੇ ਕੰਮਾਂ ਦੀ ਜਿਹੜੀ ਮਜ਼ਦੂਰੀ, ਉਹਦਾ ਫਲ ਹੈ ਉਹ ਮੌਤ ਹੈ। ਤੇ ਅਸਾਂ ਮੌਤ ਵਾਲਾ ਫਲ ਲੈਣਾ ਜਾਂ ਹਮੇਸ਼ਾ ਦੀ ਜ਼ਿੰਦਗੀ ਦਾ ਫਲ ਲੈਣਾ? ਆਪਣੇ ਆਸਮਾਨੀ ਬਾਪ ਨੂੰ ਖੁਸ਼ ਕਰਨਾ ਹੈ, ਉਹਨੂੰ ਜਲਾਲ ਦੇਣਾ ਹੈ, ਜਾਂ ਅਸਾਂ ਉਸ ਰਾਹ ਵੱਲ ਜਾਣਾ ਜਿੱਥੇ ਮੌਤ ਹੈ? ਅੱਜ ਸਾਡੇ ਲਈ ਇਹ ਖਾਸ ਦਿਨ ਹੈ ਸਮਝਣ ਲਈ। ਮੇਰੇ ਭਰਾਓ, ਮੇਰੀ ਭੈਣੋ, ਮੈਂ ਤੁਹਾਡੀ ਤਵੱਜਾ ਇੱਕ ਕੰਮ ਹੋਰ ਨਾਲ ਲਾਉਣਾ ਚਾਹੁੰਦਾ। ਯਿਸੂ ਮਸੀਹ ਦੀ ਜਦੋਂ ਪੈਦਾਇਸ਼ ਹੋਈ ਸੀ ਤੇ ਉਦੋਂ ਬੜੇ ਮਜੂਸੀ ਆਏ ਇਲਮੇ ਨਜੂਮ ਨਾਲ, ਸਿਤਾਰਿਆਂ ਦਾ ਇਲਮ ਜਾਣਨ ਵਾਲੇ, ਕਿ ਯਹੂਦੀਆਂ ਦਾ ਬਾਦਸ਼ਾਹ ਪੈਦਾ ਹੋਣ ਵਾਲਾ ਹੈ। ਐਡਾ ਵੱਡਾ ਬਾਦਸ਼ਾਹ ਕਿ ਉਹਦੀ ਬਾਦਸ਼ਾਹੀ ਦੀ ਇੰਤਹਾ ਹੀ ਕੋ ਨਹੀਂ, ਅਖੀਰ ਹੀ ਕੋ ਨਹੀਂ। ਉਹ ਸਜਦਾ ਕਰਨ ਆਏ, ਤੇ ਉਹ ਆਏ ਵੀ, ਤੇ ਯਹੂਦੀਆਂ ਦਾ ਬਾਦਸ਼ਾਹ ਯਿਸੂ ਮਸੀਹ ਪੈਦਾ ਵੀ ਹੋਇਆ, ਜਿਹੜਾ ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਤੇ ਉਹਨੂੰ ਸਜਦਾ ਕਰਕੇ ਵੀ ਗਏ। ਤੇ ਅੱਜ ਫਿਰ ਨਜੂਮੀ ਪੇਸ਼ਨ ਗੋਈਆਂ ਕਰਨ ਰਹੇ ਨੇ ਕਿ ਦੁਨੀਆ ਦਾ ਅਖੀਰ ਹੋ ਰਿਹਾ। ਬਾਈਬਲ ਵੀ ਕਹਿੰਦੀ ਦੁਨੀਆ ਦਾ ਅਖੀਰ ਹੋ ਰਿਹਾ, ਲੇਕਿਨ ਲੋਕ ਧਿਆਨ ਨਹੀਂ ਕਰਦੇ। ਤੇ ਮੈਂ ਚਾਹਨਾ ਵਾਂ ਕਿ ਚੰਗੇ ਕੰਮਾਂ ਦਾ ਫਲ ਲੈ ਆਵੋ। ਯਿਸੂ ਮਸੀਹ ਆਉਣ ਵਾਲਾ ਹੈ, ਤਾਂ ਜੋ ਤੁਸੀਂ ਚੰਗੇ ਕੰਮਾਂ ਦਾ ਫਲ ਲੈ ਕੇ ਬਾਪ ਨੂੰ ਖੁਸ਼ ਕਰਕੇ ਬਾਪ ਦੀ ਰਫਾਕਤ ਦੇ ਵਿੱਚ ਰਹੋ, ਬਾਪ ਦੇ ਨਾਲ ਜੁੜੇ ਰਹੋ, ਤੇ ਬਾਪ ਨੂੰ ਇੱਜ਼ਤ ਤੇ ਸਰਫਰਾਜ਼ੀ ਦਿੰਦੇ ਰਹੋ, ਤੇ ਹਮੇਸ਼ਾ ਦੀ ਜ਼ਿੰਦਗੀ ਪਾਓ। ਨਹੀਂ
ਤੇ ਫਿਰ ਯਿਸੂ ਮਸੀਹ ਦੇ ਆਉਣ ਤੋਂ ਬਾਅਦ ਭੈੜੇ ਕੰਮਾਂ ਦਾ ਵੀ ਹਿਸਾਬ ਹੋਣਾ ਜੇ ਤੇ ਚੰਗੇ ਕੰਮਾਂ ਦਾ ਵੀ ਹਿਸਾਬ ਹੋਣਾ ਜੇ। ਖੁਦਾ ਨੂੰ ਖੁਸ਼ ਕਰਨ ਦਾ ਵੀ ਹਿਸਾਬ ਹੋਣਾ ਜੇ ਤੇ ਖੁਦਾ ਨੂੰ ਦੁੱਖ ਦੇਣ ਦਾ ਵੀ ਹਿਸਾਬ ਹੋਣਾ ਜੇ। ਅਸੀਂ ਅਗਲਾ ਪੈਗਾਮ ਅਗਲੀ ਵੀਡੀਓ 'ਚ ਦਿਆਂਗੇ। ਖੁਦਾ ਤੁਹਾਨੂੰ ਬਰਕਤ ਦੇ ਤੇ ਇਹ ਕਲਾਮ ਸਮਝੇ ਜਿਹੜਾ ਤੁਸੀਂ ਇਹਦੇ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।